ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਪ੍ਰੈਜ਼ੀਡੈਂਟ ਨੇ ਮੋਤਬਾਰ ਲੋਕਾਂ ਦੇ ਵੱਡੇ ਇਕੱਠ ਵਿੱਚ ਐਲਾਨ ਕੀਤਾ ਹੈ ਕਿ ਚੀਨ ਵਿੱਚੋਂ ਗਰੀਬੀ ਦਾ ਬਿਲਕੁਲ ਸਫਾਇਆ ਕਰ ਦਿੱਤਾ ਗਿਆ ਹੈ। ਪਿਛਲੇ 8 ਸਾਲ ਵਿੱਚ 10 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਹਨ, ਯਾਨੀ ਕਿ ਗਰੀਬੀ ਤੋਂ ਪੂਰਾ ਛੁਟਕਾਰਾ ਪਾ ਚੁੱਕੇ ਹਨ। ਹੁਣ ਚੀਨ ਵਿੱਚ ਕੋਈ ਵੀ ਇਨਸਾਨ UN ਦੇ ਪੈਮਾਨੇ ਮੁਤਾਬਕ ਗਰੀਬ ਨਹੀਂ ਹੈ। ਇਸ ਦੇ ਉਲਟ ਭਾਰਤ, ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਅਤੇ ਸੁਪਰ ਪਾਵਰ ਕਹਾਉਣ ਦੇ ਦਾਅਵੇ ਕਰਦਾ ਹੈ, ਇਸ ਭਾਰਤ ਵਿੱਚ 50 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਹਨ, ਯਾਨੀ ਕਿ ਉਹਨਾਂ ਨੂੰ 2 ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਦੁਨੀਆ ਦੇ ਵਿੱਚ 2 ਵੱਡੀਆਂ ਪਾਵਰਸ ਅਮਰੀਕਾ ਔਰ ਚਾਈਨਾ ਇੱਕ ਨਵੇਂ ਕੋਲਡ ਵਾਰ 'ਚ ਦਾਖਲ ਹੋਈਆਂ, ਜਿਹੜਾ ਕਿ 50ਵੇਂ 60ਵੇਂ 'ਚ ਅਮਰੀਕਾ ਔਰ ਸੋਵੀਅਤ ਯੂਨੀਅਨ ਸੀ। ਜਿਸ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਅਸੀਂ ਗੱਲ ਕਰ ਰਹੇ ਹਾਂ, ਜੇ ਅਸੀਂ ਉਹਨਾਂ ਦੀ ਜਸਟ 20ਵੀਂ ਸਦੀ ਦੇ ਤੀਸਰੇ ਔਰ ਚੌਥੇ ਦਹਾਕੇ ਦੀ ਗੱਲ ਕਰੀਏ, ਰੈਵੋਲੂਸ਼ਨ ਦੀ ਗੱਲ, ਲੌਂਗ ਮਾਰਚ ਦੀ ਗੱਲ ਨਾ ਵੀ ਕਰੀਏ, ਲੋਕਾਂ ਦੀ ਜੀਵਨ ਸ਼ੈਲੀ, ਉਹਨਾਂ ਦੀ ਜ਼ਿੰਦਗੀ, ਗੁਰਬਤ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ 1930ਵੇਂ 40ਵੇਂ 'ਚ ਚੀਨ ਦੇ ਵੱਡੇ ਸ਼ਹਿਰਾਂ 'ਚ ਉਹ ਸ਼ੰਘਾਈ ਹੋਏ, ਉਹ ਪੀਕਿੰਗ ਹੋਏ, ਉਹ ਨੈਨਕਿੰਗ ਹੋਏ, ਇਸ ਕਿਸਮ ਦੇ ਇਲਾਕੇ ਸਨ ਜਿੱਥੇ ਮਾਪਿਓ ਆਪਣੇ ਬੱਚਿਆਂ ਨੂੰ ਲੈ ਕੇ ਬੈਠ ਜਾਂਦੇ ਸੀ ਵੇਚਣ ਦੇ ਲਈ। ਇੰਨੀ ਗੁਰਬਤ ਸੀ ਕਿ ਉਹਨਾਂ ਨੂੰ ਸੀ ਕਿ ਭਾਈ ਚਲੋ ਜਿਹੜਾ ਬੱਚਾ ਲੈ ਜਾਏਗਾ ਉਹਨੂੰ ਉਹ 2 ਵੇਲੇ ਰੋਟੀ ਤਾਂ ਹੀ ਮਿਲੇਗੀ। ਹੁਣ ਉਹ ਚੀਨ ਜਿਹੜਾ 40ਵੇਂ ਤੱਕ ਇਸ ਹਾਲਤ ਦੇ ਵਿੱਚ ਰਿਹਾ, ਔਰ ਇਹ ਕ੍ਰੈਡਿਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਮਿਊਨਿਸਟ ਲਹਿਰ ਦੇ ਨਾਲ, ਉਹਨਾਂ ਦੀ ਆਈਡੀਓਲੋਜੀ ਦੇ ਨਾਲ ਸਾਡੇ ਡੂੰਘੇ ਜਿਹੜੇ ਨੇ ਉਹ ਮਤਭੇਦ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰ ਕੁਛ ਜੋ ਜਿਹੜਾ ਉਹ ਰੈਵੋਲੂਸ਼ਨ ਦੇ ਨਾਂ ਥੱਲੇ ਕੀਤਾ ਗਿਆ ਉਸ ਨੂੰ ਅਸੀਂ ਐਂਡੋਰਸ ਨਹੀਂ ਕਰਦੇ। ਪਰ ਜਦੋਂ ਤੁਸੀਂ ਇੱਕ ਪਲੇਨ ਫੈਕਟਸ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਉਹ ਐਕਨੋਲੇਜ ਕਰਨਾ ਪੈਂਦਾ ਜਾਂ ਕਰਨਾ ਚਾਹੀਦਾ, ਜਿਹੜਾ ਇੱਕ ਸੱਚ ਹੈ। ਜਦੋਂ ਰੈੱਡ ਸਟਾਰ ਔਨ ਦਾ ਚਾਈਨੀਜ਼ ਹੋਰਾਈਜ਼ਨ ਚੜ੍ਹ ਪਿਆ, ਚੀਨ ਨੇ ਇੱਕੋ ਵੇਲੇ ਜਾਪਾਨ ਦੇ ਨਾਲ ਵੀ, ਵੈਸਟਰਨ ਪਾਵਰਸ ਦੇ ਨਾਲ ਵੀ, ਫਿਰ ਆਪਣੇ ਜਿਹੜਾ ਉਹਨਾਂ ਦਾ ਸੂਬਾ ਜਿਹੜਾ ਮਨਚੂਰੀਆ, ਜਿਹੜਾ ਰੂਸ ਦੇ ਨਾਲ ਵੀ, ਸਭ ਆਪਣੇ ਜਿਹੜੇ ਹਿਸਾਬ ਕਿਤਾਬ ਨਿਬੇੜ ਲਏ। 1948-49 ਤੱਕ ਪਹੁੰਚਦੇ ਹਾਂ, ਪੀਪਲਜ਼ ਰਿਪਬਲਿਕ ਆਫ ਚਾਈਨਾ ਜਿਹੜਾ ਉਹ ਆਜ਼ਾਦ ਹੁੰਦਾ। ਫਿਰ ਕੋਰੀਅਨ ਵਾਰ, ਜਿਹਦੇ 'ਚ ਅਮਰੀਕਾ ਔਰ ਚੀਨ ਯੈਲੋ ਰਿਵਰ ਦੇ ਆਮੋ ਸਾਹਮਣੇ, ਉਹਦੇ 'ਚ ਵੀ ਲੱਖਾਂ ਚੀਨੇ ਮਾਰੇ ਜਾਂਦੇ ਨੇ। ਉਹਨਾਂ ਦੇ ਪੈਰਾਂ 'ਚ ਫੌਜੀਆਂ ਦੇ ਪਾਉਣ ਲਈ ਜੁੱਤੀ ਵੀ ਨਹੀਂ ਹੈ, ਡੰਡਿਆਂ ਦੇ ਨਾਲ ਹੀ ਨੇ, ਔਰ ਇੱਕ ਇੱਕ ਬੰਦੂਕ ਦੇ ਪਿੱਛੇ 10-10 ਖੜੇ ਨੇ। ਪਰ ਇੱਕ ਵਿਲ ਕਿ ਅਸੀਂ ਅੱਗੇ ਵਧਣਾ, ਇੱਕ ਵਿਲ ਕਿ ਸਾਡੀ ਚਾਈਨੀਜ਼ ਸਿਵਲਾਈਜੇਸ਼ਨ, ਸਾਡੀ ਹਜ਼ਾਰਾਂ ਸਾਲਾਂ ਤੋਂ ਜਿਹੜਾ ਇੱਕ ਪ੍ਰਾਈਡ ਹੈ, ਔਰ ਅਸੀਂ ਇਹ ਕਲੋਨੀਅਲ ਚੀਜ਼ਾਂ ਤੋਂ ਆਪਣੇ ਆਪ ਨੂੰ ਲਿਬਰੇਟ ਕਰਵਾਉਣਾ। ਔਰ ਇੱਕ ਅਮਰੀਕਨ ਜਰਨਲਿਸਟ ਜਿਹਨੂੰ ਪਹਿਲਾ ਮੌਕਾ ਮਿਲਿਆ ਮਾਓ ਸੇ ਤੁੰਗ ਨੂੰ ਇੰਟਰਵਿਊ ਕਰਨ ਦਾ, ਕਿਉਂਕਿ ਉਹ ਪਹਿਲਾਂ ਹੀ ਸਿੰਪੈਥੈਟਿਕ ਸੀ, 1930ਵੇਂ 'ਚ 40ਵੇਂ 'ਚ ਉਹਨੇ ਦੇਖ ਲਿਆ ਸੀ ਕਿ ਰੈੱਡ ਸਟਾਰ ਆ ਰਿਹਾ ਉੱਤੇ, ਜਦੋਂ ਕਿ ਉਦੋਂ ਤੱਕ ਸਾਰਾ ਅਮਰੀਕਨ ਔਰ ਵੈਸਟ ਚਿਆਂਗ ਕਾਈ ਸ਼ੇਕ ਜਿਹੜਾ ਉਹਨਾਂ ਦਾ ਹੀ, ਇਹਨਾਂ ਦਾ ਹੀ ਖੜਾ ਕੀਤਾ ਹੋਇਆ ਜਿਹੜਾ ਉਹ ਪਪਟ ਸੀ, ਉਸ ਨੂੰ ਸਪੋਰਟ ਕਰ ਰਹੇ ਸੀ। ਤਾਂ ਉਹਨੇ ਪਹਿਲੇ ਇੰਟਰਵਿਊ 'ਚ ਮਾਓ ਸੇ ਤੁੰਗ ਨੂੰ ਇਹ ਪੁੱਛਿਆ ਸੀ ਕਿ ਵੀ ਜਿਹੜਾ ਫਾਦਰ ਸੀ ਇਸ ਰੈਵੋਲੂਸ਼ਨ ਦਾ, ਓਬਵੀਅਸਲੀ ਮਾਓ ਸੇ ਤੁੰਗ, ਚੌਂਗ ਐਨ ਲਾਈ, ਇਹ ਸਾਰੇ ਵੱਡੇ ਨਾਂ ਨੇ। ਉਹਨੇ ਕਿਹਾ ਵੀ ਮੈਂ ਹੋਰ ਤਾਂ ਪਤਾ ਨਹੀਂ ਮੈਂ ਕੁਛ ਕੀਤਾ ਕਿ ਨਹੀਂ, ਪਰ ਮੈਂ ਹਰ ਚੀਨੇ ਦੇ ਪੈਰ 'ਚ ਜੁੱਤੀ, ਢਿੱਡ 'ਚ ਰੋਟੀ, ਉਸ ਦੇ ਕਮੀਜ਼ ਔਰ ਸਿਰ 'ਤੇ ਛੱਤ, ਇਹ ਜ਼ਰੂਰ ਦਿੱਤੀ ਹੈ। ਫਿਰ ਅਨਫੋਰਚੂਨੇਟਲੀ ਜੋ ਕਲਚਰਲ ਰੈਵੋਲੂਸ਼ਨ ਦੇ ਥੱਲੇ ਹੋਇਆ, ਉਹ ਵੀ ਇੱਕ ਬਲੈਕ ਸਪਾਟ ਹੈ ਚੀਨ ਦੇ ਉੱਤੇ। ਔਰ ਮਾਓ ਸੇ ਤੁੰਗ ਦੇ ਐਂਡ ਤੱਕ ਪਹੁੰਚਦੇ ਹਾਂ, ਜੇ ਅਸੀਂ ਹੁਣ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤੋਂ ਤੱਕ ਆਈਏ, ਅਤੇ ਇਸ ਪੀਰੀਅਡ ਦੇ ਵਿੱਚ ਹੂ ਜ਼ਿਨਾਟੋ ਮਾਓ ਜਿਹੜਾ ਪ੍ਰੈਜ਼ੀਡੈਂਟ ਰਹੇ, ਜ਼ਿਆਂਗ ਜ਼ੈਮਿਨ, ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੈਂਗ, ਔਰ ਹੁਣ ਸ਼ੀ ਜਿਨਪਿੰਗ। ਔਰ ਜ਼ਾਹਰ ਹੈ ਕਿ ਚੀਨ ਨੇ ਜਦੋਂ ਤੱਕ ਇੱਕ ਉਹ ਪਾਰਟ ਆਪਣਾ ਰੱਖਿਆ ਕਮਿਊਨਿਸਟ ਲਾਈਨ ਦਾ, ਦੂਜਾ ਇਕੋਨਮੀ, ਔਰ ਅਮਰੀਕਾ 70s ਦੇ ਵਿੱਚ ਖੁੱਲ੍ਹਿਆ, ਪਾਕਿਸਤਾਨ ਨੇ ਮੇਨ ਜ਼ੁਲਫਿਕਾਰ ਅਲੀ ਭੁੱਟੋ ਨੇ ਰੋਲ ਪਲੇ ਕੀਤਾ। ਔਰ ਫਿਰ ਹੌਲੀ ਹੌਲੀ ਚੀਨ ਨੇ ਜਿਹੜੇ ਬੇਸਿਕਲੀ ਵਪਾਰੀ ਨੇ, ਟਰੇਡਰ ਨੇ, ਸਭ ਤੋਂ ਪੁਰਾਣੇ ਦੁਨੀਆ ਦੇ ਵਪਾਰੀਆਂ 'ਚੋਂ ਨੇ,
ਉਹਨਾਂ ਨੇ ਦੇਖਿਆ ਕਿ ਭਾਈ ਠੀਕ ਹੈ ਮਾਰਕਸ ਆਪਣੀ ਹਾਲਾਂ ਉਹਨਾਂ ਨੇ ਪਹਿਲਾਂ ਵੀ ਉਹਨੂੰ ਆਪਣੇ ਮੁਤਾਬਕ ਹੀ ਢਾਲਿਆ ਸੀ, ਪਰ ਉਹਨਾਂ ਨੂੰ ਲੱਗਾ ਕਿ ਵੀ ਇਹ ਇਕੋਨਮੀ ਔਰ ਇਹ ਜਿਹੜਾ ਸਾਰਾ ਜਦੋਂ ਅਮਰੀਕਾ ਨਾਲ ਫਿਰ ਵਰਲਡ ਟ੍ਰੇਡ ਔਰ ਦੂਜਾ 80s ਤੱਕ ਪਹੁੰਚਦੇ ਆ, ਚੀਨ ਨੇ ਰਿਵਰਸ ਮਾਰਨਾ ਸ਼ੁਰੂ ਕਰ ਦਿੱਤਾ। ਇਕਨੋਮਿਕਲ ਜਿਹੜਾ ਲਿਬਰਲਾਈਜੇਸ਼ਨ ਦੀ ਲਾਈਨ ਰਹੀ। ਔਰ ਮੈਨੂੰ ਯਾਦ ਹੈ ਕਿ ਜਦੋਂ ਇਸ ਨੂੰ ਪ੍ਰੈਜ਼ੀਡੈਂਟ ਡੈਂਗ ਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਸੀ ਕਿ ਜੀ ਤੁਹਾਡੀ ਤਾਂ ਕਮਿਊਨਿਸਟ ਆਈਡੀਓਲੋਜੀ ਸੀ ਜਿਹੜੀ ਬਿਲਕੁਲ ਸਟੇਟ ਕੰਟਰੋਲਡ ਹਰ ਚੀਜ਼ ਹੁੰਦੀ ਹੈ, ਤੁਸੀਂ ਲਿਬਰਲ ਇਕੋਨਮੀ ਔਰ ਇਹ ਸਾਰੇ ਵੱਲ ਤੁਰ ਪਏ ਹੋ। ਤਾਂ ਉਹਨੇ ਇੱਕ ਚਾਈਨੀਜ਼ ਪ੍ਰੋਵਰਬ ਮੁਹਾਵਰੇ ਨੂੰ ਕੋਟ ਕਰਦਿਆਂ ਕਿਹਾ ਕਿ ਫਰਕ ਨਹੀਂ ਪੈਂਦਾ ਬਿੱਲੀ ਦਾ ਰੰਗ ਕਾਲਾ ਹੈ ਕਿ ਚਿੱਟਾ ਹੈ, ਬਿੱਲੀ ਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ ਕਿ ਔਰ ਬਿਲਕੁਲ ਇਹ ਕਹਿ ਕੇ ਉਹਨੇ ਗੱਲ ਮੁਕਾ ਦਿੱਤੀ ਕਿ ਭਾਈ ਅਲਟੀਮੇਟਲੀ ਹੁਣ ਜੇ ਅਸੀਂ ਇੱਧਰ ਆਏ ਹਾਂ ਬਿੱਲੀ ਅਸੀਂ ਵੀ ਨੋ ਕਿ ਵੀ ਅਸੀਂ ਕੀ ਕਰਨਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅੱਜ ਅਮਰੀਕਨ ਚੀਕਾਂ ਮਾਰਦੇ ਨੇ ਕਿ ਜੀ $800 ਬਿਲੀਅਨ ਦੀ ਟ੍ਰੇਡ ਸਰਪਲਸ ਹੋ ਗਈ, ਜਾਂ ਈਵਨ ਟਰੰਪ ਦੇ ਪੀਰੀਅਡ 'ਚ ਹੁਣ ਸਾਰੀਆਂ ਫਿਗਰਸ ਆਈਆਂ ਕਿ ਈਵਨ ਉਸ ਪੀਰੀਅਡ 'ਚ ਵੀ ਜਦੋਂ ਚੀਨ ਨਾਲ ਬਿਲਕੁਲ ਕੱਟ ਆਫ ਲਾਈਨ ਸੀ, ਚਾਈਨਾ ਦੇ ਨਾਲ ਟ੍ਰੇਡ ਵਧਿਆ ਹੋਇਆ ਸੀ ਔਰ ਉਹਦੇ 'ਚ ਇੰਪੋਰਟ ਅਮਰੀਕਾ ਨੂੰ ਜ਼ਿਆਦਾ ਕਰਨਾ ਪੈਂਦਾ ਸੀ। ਇਹੀ ਹਾਲ ਭਾਰਤ ਦੇ ਹਵਾਲੇ ਨਾਲ ਹੈ, ਡਰਾਮੇਬਾਜ਼ੀ ਕਰੀ ਜਾਓ ਜੀ ਡਿਸਐਂਗੇਜਮੈਂਟ ਹੋ ਗਿਆ, ਨਾ ਕੋਈ ਆਇਆ ਨਾ ਘੁਸਾ ਨਾ ਫਲਾਣਾ। ਇਸ ਪੀਰੀਅਡ ਕਿਉਂਕਿ ਚੀਨ ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਆਇਆ ਜਿਹਨੂੰ ਅੰਗਰੇਜ਼ੀ 'ਚ ਦਾ ਲਫ਼ਜ਼ ਹੈ ਇਨਡਿਸਪੈਂਸੇਬਲ, ਕਿ ਉਹਦੇ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਉਹ ਮਾਰਕੀਟ ਕ੍ਰੀਏਟ ਕਰ ਦਿੱਤੀ ਹੈ। ਕਿਹੜੀ ਜਿਹੜਾ ਉਹ ਰੁਪਈਏ ਦੀ ਛਤਰੀ ਦੇਗਾ ਜਾਂ ਰੁਪਈਏ ਦੀ ਪੱਖੀ ਦੇਗਾ ਜਾਂ ਚਵਾਨੀ ਦਾ ਫਲਾਣਾ। ਜਦੋਂ ਤੁਸੀਂ ਇੱਕ ਕੰਜ਼ਿਊਮਰ ਮਾਰਕੀਟ ਦੇ ਵਿੱਚ ਆਪਣੀ ਥਾਂ ਬਣਾ ਰਹੀ, ਅਫੋਰਡ ਹੀ ਨਹੀਂ ਕਰ ਸਕਦੇ ਕੋਈ ਵੀ ਬੰਦ ਕਰਨਾ। ਪਰ ਜਿਹੜੀ ਗੱਲ ਅਸੀਂ ਇੱਕ ਪਾਸੇ ਤਾਂ ਚੀਨ ਦੀ ਇਹ ਕਹਾਣੀ ਹੈ, ਦੂਸਰੇ ਪਾਸੇ ਨਹਿਰੂ ਤੋਂ ਮੋਦੀ ਤੱਕ ਦਾ 74 ਸਾਲ ਦਾ ਭਾਰਤ ਜਿਹੜਾ ਅੱਜ ਇਹ ਕਹਿੰਦਾ ਜੀ ਹਮ ਤੋਂ ਵਿਸ਼ਵ ਗੁਰੂ ਹੈ, ਫਿਰ ਕਹਿੰਦਾ ਜੀ ਕਿ ਭਾਈ हमने अब सुपर पावर बनना है। वो ਅਸੀਂ ਗੱਲ ਨਹੀਂ ਕਰਦੇ ਵੀ ਉਹਨਾਂ ਨੇ ਹਾਥੀ ਦਾ ਸਿਰ ਕਿਵੇਂ ਲਾਇਆ, ਗਮਲਿਆਂ 'ਚ ਨਿਆਣੇ ਕਿਵੇਂ ਜੰਮੇ ਔਰ ਹੁਣ ਗਊ ਮੂਤਰ 'ਚੋਂ ਕਿਵੇਂ ਸੋਨਾ ਕੱਢਿਆ, ਜਾਂ ਉਹਨਾਂ ਦਾ ਜਿਹੜਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕਿਵੇਂ ਐਗਜ਼ਾਮ ਦੇ ਰਿਹਾ ਕਿ ਭਾਈ ਗੋਆ ਜਿਹੜਾ ਉਹ ਨਿਊਕਲੀਅਰ ਰੇਡੀਏਸ਼ਨ, ਅਸੀਂ ਉਹ ਫਿਰ ਕਿਸੇ ਦਿਨ ਲਈ। ਹੁਣ ਅਸੀਂ ਗੱਲ ਕਰੀਏ ਅੱਜ ਭਾਰਤ, ਕਿਉਂਕਿ ਚੀਨ ਤੋਂ ਬਾਅਦ ਭਾਰਤ ਦੂਸਰਾ ਦੁਨੀਆ ਦਾ ਵੱਧ ਆਬਾਦੀ ਵਾਲਾ ਮੁਲਕ ਹੈ, 1 ਬਿਲੀਅਨ 350 ਮਿਲੀਅਨ ਨੇ ਔਰ ਉਹਨਾਂ ਦਾ ਹਾਲ 74 ਸਾਲ 'ਚ ਕਿੱਥੋਂ ਕਿੱਥੇ ਪਹੁੰਚੇ ਨੇ। ਦਾਅਵੇ ਜੋ ਮਰਜ਼ੀ ਕਰਨ, ਗਰੀਬੀ ਦੇਖੋ ਜਦੋਂ ਕਿਸੇ ਵੀ ਸਿਸਟਮ ਦੇ ਵਿੱਚ ਪਹਿਲੀ ਚੀਜ਼ ਹੈ ਕਿ 2 ਵੇਲੇ ਦੀ ਰੋਟੀ। ਔਰ ਅੱਜ ਜਦੋਂ ਕਿ ਸ਼ੀ ਜਿਨਪਿੰਗ ਨੇ ਬੀਤੇ ਕੱਲ੍ਹ, ਜਦੋਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ, ਬੀਜਿੰਗ ਦੇ ਵਿੱਚ ਮੋਤਬਰ ਲੋਕਾਂ ਦਾ ਰਿਸਪੈਕਟੇਬਲ ਜਿਹਨਾਂ 'ਚ ਉਹਨੂੰ ਜ਼ਾਹਰ ਹੈ ਉਹਨਾਂ ਦੀ ਪਾਰਟੀ, ਕਿਉਂਕਿ ਸ਼ੀ ਜਿਨਪਿੰਗ ਹੁਣ ਜਿਹੜਾ ਲਾਈਫ ਟਾਈਮ ਪ੍ਰੈਜ਼ੀਡੈਂਟ ਰਹੇਗਾ, ਉਹ ਇਸ ਵੇਲੇ ਚਾਈਨਾ ਦੀ ਹਿਸਟਰੀ 'ਚ ਮਾਓ ਜ਼ੇਤੁੰਗ ਤੋਂ ਬਾਅਦ ਸੈਕੰਡ ਉਹਦਾ ਨਾਂ ਹੈ। ਔਰ ਇਹ ਖਬਰ ਜਿਹੜੀ ਹੈ ਚਾਈਨਾਜ਼ ਪ੍ਰੈਜ਼ੀਡੈਂਟ ਹੇਲਸ ਕੰਪਲੀਟ ਵਿਕਟਰੀ ਇਨ ਪਾਵਰਟੀ ਫਾਈਟ, ਇਹ ਇੰਡੀਅਨ ਮੀਡੀਆ ਦੀਆਂ ਖਬਰਾਂ ਨੇ। ਸ਼ੀ ਸੈਡ ਓਵਰ ਦਾ ਪਾਸਟ 8 years under his term 98.99 million poor in rural areas had been lifted out of property। ਹੁਣ ਜਿਹੜਾ 2012 ਦੇ ਵਿੱਚ ਸ਼ੀ ਜਿਨਪਿੰਗ ਜਿਹੜਾ ਚਾਈਨਾ ਦਾ ਪ੍ਰੈਜ਼ੀਡੈਂਟ ਬਣਿਆ ਸੀ, ਹੁਣ ਇਹਨਾਂ 8 ਸਾਲਾਂ 'ਚ ਉਹਨੇ ਕਿਹਾ ਕਿ ਭਾਈ 100 ਮਿਲੀਅਨ ਲੋਕ, 10 ਕਰੋੜ ਲੋਕ ਜਿਹੜੇ ਨੇ ਇਹਨਾਂ 8 ਸਾਲਾਂ 'ਚ, ਜਿਹੜੇ ਪਹਿਲਾਂ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਕ੍ਰਾਈਟੇਰੀਆ ਔਰ ਯੂਨਾਈਟਿਡ ਨੇਸ਼ਨਸ ਦਾ ਕ੍ਰਾਈਟੇਰੀਆ ਦੇ ਮੁਤਾਬਕ ਜਿਹੜੇ ਲੋਕ ਗਰੀਬ ਡਿਫਾਈਨ ਕੀਤੇ ਜਾਣ, ਕਿਉਂਕਿ ਇਹਨਾਂ 'ਚ ਡਿਫਰੈਂਟ ਕ੍ਰਾਈਟੇਰੀਆ ਨੇ। ਵਰਲਡ ਬੈਂਕ ਦੀ ਆਪਣੀ ਡੈਫੀਨੇਸ਼ਨ ਹੈ ਕਿ ਹੂ ਇਜ਼ ਪੂਅਰ ਔਰ UN ਦੀ ਆਪਣੀ ਹੈ। ਸੋ ਜਿਹੜੀ UN ਦੀ ਡੈਫੀਨੇਸ਼ਨ ਦੇ ਮੁਤਾਬਕ ਜਿਹੜਾ UN ਨੇ 2031 ਤੱਕ ਦਾ ਟਾਰਗੇਟ ਰੱਖਿਆ ਸੀ ਕਿ ਭਾਈ ਇਵੇਂ ਹੋਏ, ਇਹਨਾਂ ਨੇ 2021 ਤੱਕ ਹੀ ਅਚੀਵ ਕਰ ਲਿਆ ਕਿ 100 ਮਿਲੀਅਨ ਲੋਕ ਜਿਹੜੇ ਨੇ ਉਹ ਪਾਵਰਟੀ ਲਾਈਨ। ਹੁਣ ਇਸ ਵੇਲੇ UN ਦੀ ਡੈਫੀਨੇਸ਼ਨ ਮੁਤਾਬਕ ਜੋ ਪੂਅਰ ਹੋਣ ਦੀ ਡੈਫੀਨੇਸ਼ਨ ਹੈ, ਚੀਨ ਦੇ ਵਿੱਚ ਕੋਈ ਗਰੀਬ ਨਹੀਂ ਹੈ। ਔਰ ਇਹੀ ਗੱਲ ਜਦੋਂ ਅਸੀਂ ਮਾਓ ਜ਼ੇਤੁੰਗ ਨੇ ਤਾਂ ਜਿਹੜਾ ਹੈ ਉਹ ਛੱਤ ਔਰ ਜੁੱਤੀ ਔਰ ਕਮੀਜ਼ ਦੀ ਗੱਲ ਕੀਤੀ ਸੀ, ਪਰ ਸ਼ੀ ਜਿਨਪਿੰਗ ਇਹ ਦਾਅਵੇ ਨਾਲ ਕਹਿ ਰਿਹਾ ਔਰ UN ਇਸ ਨੂੰ ਐਂਡੋਰਸ ਕਰਦਾ ਹੈ। ਉਹਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਇਸ ਪੀਰੀਅਡ ਦੇ ਵਿੱਚ ਅਸੀਂ ਜਿਹੜੇ ਨੇ, ਔਰ ਉਹਨਾਂ ਨੇ ਅੱਗੋਂ ਡੀਟੇਲ 'ਚ ਦੱਸਿਆ ਕਿ ਕਿਵੇਂ ਅਸੀਂ ਇੰਪਾਵਰਿਸ਼ਡ ਕਾਊਂਟੀਜ਼ ਨੂੰ ਜਿਹੜੀਆਂ 832 ਸੀ ਉਹਨਾਂ ਨੂੰ ਇੰਪਰੂਵ ਕੀਤਾ ਹੈ,
ਕਿਵੇਂ 1,28,000 ਇੰਪਾਵਰਿਸ਼ਡ ਵਿਲੇजेस ਨੂੰ ਅਸੀਂ ਉਸ ਲਿਸਟ ਚੋਂ ਕੱਢਿਆ ਔਰ ਕਿਵੇਂ 100 ਮਿਲੀਅਨ ਲੋਕਾਂ ਨੂੰ ਅਸੀਂ ਚੁੱਕਿਆ। ਉਹਨੇ ਕਿਹਾ ਕਿ ਵੀ ਦਿਸ ਇਜ਼ ਏ ਮਿਰੈਕਲ ਵਿਚ ਵਿਲ ਗੋ ਡਾਊਨ ਇਨ ਹਿਸਟਰੀ offering a China example to developing countries, although he said no other country could do so in such a short time। ਉਹਨੇ ਕਿਹਾ ਜੀ ਅਸੀਂ ਹਿਸਟਰੀ ਸਿਰਜ ਦਿੱਤੀ ਹੈ, ਭਵਿੱਖ ਦੇ ਵਿੱਚ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੇ ਕੋਲ ਇਹ ਇੱਕ ਜਿਹੜਾ ਬਲੂਪ੍ਰਿੰਟ ਹੋਏਗਾ ਦੇਖਣ ਦੇ ਲਈ ਕਿ ਇਵੇਂ ਕੀਤਾ ਜਾ ਸਕਦਾ। ਅੱਗੋਂ ਉਹਨਾਂ ਦੀ ਪੂਰੀ ਡੀਟੇਲ ਹੈ ਕਿ ਭਾਈ ਉਹਨਾਂ ਨੇ $2.3 ਜਿਹੜਾ ਇਨ ਟਰਮ ਆਫ ਪਰਚੇਜ਼ਿੰਗ ਪਾਵਰ ਹੈ ਇਹ UN ਦੀ ਡੈਫੀਨੇਸ਼ਨ ਤੋਂ ਵੀ ਉੱਪਰ ਹੈ ਔਰ ਉਹਦੇ ਨਾਲ ਨਾਲ ਇਹ ਜਿਹੜੀ ਉਹਨਾਂ ਨੇ ਐਲਾਨ ਕੀਤਾ ਹੈ ਇਹ ਹਾਈ ਪ੍ਰੋਫਾਈਲ ਗੈਦਰਿੰਗ ਸੀ ਗ੍ਰੇਟ ਹਾਲ ਆਫ ਦਾ ਪੀਪਲ ਟੂ ਮਾਰਕ ਦਾ ਓਕੇਜ਼ਨ ਔਰ ਉਹ ਸਾਰੇ ਚੋਂ ਉਹਨਾਂ ਨੇ ਆਪਣਾ ਸਾਰਾ ਟਰੈਕ ਰੈਕਡ ਦਿੱਤਾ ਹੈ ਕਿ ਭਾਈ ਕਿਵੇਂ ਅਸੀਂ ਚੀਨ ਦੀ ਜ਼ਿੰਦਗੀ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਔਰ ਇਸ ਸਾਰੇ ਚੋਂ ਉਹਨਾਂ ਨੇ ਇਹ ਪ੍ਰਾਈਡ ਲਿਆ ਕਿ ਅੱਜ ਸਾਡਾ ਮੁਲਕ ਜਿਹੜਾ ਦੁਨੀਆ ਦੇ ਵਿੱਚ ਉਸ 'ਚ ਕੋਈ ਗਰੀਬ ਨਹੀਂ ਹੈ ਜੀ। ਹੁਣ ਵਿਸ਼ਵ ਗੁਰੂ ਭਾਰਤ ਦੀ ਗੱਲ ਕਰੀਏ ਔਰ ਜੇ ਅਸੀਂ ਆਪਣੀ ਕੋਈ ਰਿਪੋਰਟ ਦਿੱਤੀ ਕਿ ਭਾਈ ਕਿਵੇਂ ਹਾਥੀ ਦਾ ਸਿਰ ਲਾਇਆ ਫਿਰ ਹੋਏਗਾ ਜੀ ਦੇਖੋ ਇਹ ਰੋਜ਼ ਬਹਿ ਕੇ ਸਾਡਾ ਮਜ਼ਾਕ ਉਡਾਉਂਦੇ ਨੇ। ਭਾਰਤ ਦੀ ਇੱਕ ਆਪਣੀ ਕ੍ਰੈਡੀਬਲ ਸੰਸਥਾ ਹੈਗੀ ਹੈ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਸਟੱਡੀ। ਉਹਨਾਂ ਦੀ ਅੱਜ ਦੀ ਰਿਪੋਰਟ ਹੈ India's pandemic generation oblique 375 million children will suffer poor health, education losses, say Center for Science and Environment Studies। ਉਹਨਾਂ ਨੇ ਇਹ ਕਿਹਾ ਕਿ ਭਾਈ ਅੱਜ ਹਾਲਤ ਕੀ ਹੋ ਗਈ ਹੈ ਕਿ ਇਹ ਪੈਂਡੇਮਿਕ ਨੇ ਇੰਨਾ ਬੁਰਾ ਹਿੱਟ ਕੀਤਾ ਹੈ ਕਿ over 500 million children forced out of school globally and India accounted for more than half of them। ਕਿ 250 ਮਿਲੀਅਨ ਦੁਨੀਆ 'ਚ ਇਸ COVID-19 ਨਾਲ 500 ਮਿਲੀਅਨ 50 ਕਰੋੜ ਬੱਚੇ ਪ੍ਰਭਾਵਿਤ ਹੋਏ ਨੇ ਔਰ ਅੱਧਿਓਂ ਜ਼ਿਆਦਾ ਮਤਲਬ ਇਹ ਹੈ ਵੀ 30 ਕਰੋੜ ਭਾਰਤ 'ਚ ਨੇ। ਅੰਦਾਜ਼ਾ ਲਾ ਲਓ ਵਿਸ਼ਵ ਗੁਰੂ ਦਾ ਵਾਕਈ ਵਿਸ਼ਵ ਗੁਰੂ ਹੈ ਤੇ 500 ਮਿਲੀਅਨ 'ਚੋਂ 300 ਉਹਨਾਂ ਦੇ ਨੇ। ਔਰ ਫਿਰ ਉਹਨੇ ਕਿਹਾ ਦਾ ਕੰਟਰੀਜ਼ ਆਲ ਸੈਟ ਟੂ ਅਸ਼ਰ ਇਨ ਪੈਂਡੇਮਿਕ ਜਨਰੇਸ਼ਨ ਕਿ ਆਉਣ ਵਾਲੇ ਪੀਰੀਅਡ 'ਚ ਉਹ ਜਨਰੇਸ਼ਨ ਆ ਰਹੀ ਹੈ ਜਿਹਨੂੰ ਕਿਹਾ ਹੀ ਜਿਹੜਾ ਮਹਾਮਾਰੀ ਜਨਰੇਸ਼ਨ ਜਾਏਗਾ with 375 million children from newborns to 40 years old likely to suffer long lasting impacts ranging from being underweight, stunting, increased child mortality to losses in education and work productivity। ਇਹ ਉਹਨਾਂ ਦੀ 2021 ਦੀ ਰਿਪੋਰਟ ਹੈ ਕਿ 375 ਮਿਲੀਅਨ ਬੱਚੇ ਜਿਹੜੇ 1 ਤੋਂ 14 ਸਾਲ ਦੀ ਉਮਰ ਦੇ ਹੁਣ ਆਉਣਗੇ ਉਹਨਾਂ ਦੇ ਵਿੱਚ ਭਾਰ ਵੀ ਉਹਨਾਂ ਦਾ ਥੋੜ੍ਹਾ ਹੋਏਗਾ, ਬੌਣੇ ਹੋਣਗੇ, ਬੱਚਿਆਂ ਦੀਆਂ ਮੌਤਾਂ ਵੀ ਜ਼ਿਆਦਾ ਹੋਣਗੀਆਂ, ਕੋਈ ਪੜ੍ਹਾਈ ਨਹੀਂ ਹੋਏਗੀ, ਕੰਮ ਨਹੀਂ ਹੋਏਗਾ। ਫਿਰ ਉਹਨਾਂ ਨੇ ਕਿਹਾ ਕਿ ਬਈ ਉਸ ਦੇ ਨਾਲ ਨਾਲ ਆਲਰੇਡੀ COVID-19 ਹੈਜ਼ ਮੇਡ ਦਾ ਵਰਲਡ ਪੂਅਰਰ ਕਿ ਦੁਨੀਆ ਦੇ ਗਰੀਬ ਹੋਰ ਵੀ ਗਰੀਬ ਹੋਏ ਨੇ ਔਰ ਇਹ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ 115 million additional people might get pushed into extreme poverty by the pandemic and most of them live in India। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਉਹਨਾਂ ਨੇ ਕਿਹਾ ਕਿ ਆਲਰੇਡੀ ਜਿਹੜੀ ਸਸਟੇਨੇਬਲ ਡਿਵੈਲਪਮੈਂਟ ਹੈ UN ਦਾ ਇੰਡੈਕਸਡ ਉਹਦੇ 192 ਦੇਸ਼ਾਂ ਦੀ ਰਿਪੋਰਟ 'ਚ ਭਾਰਤ 117ਵੇਂ ਨੰਬਰ 'ਤੇ ਹੈ। ਈਵਨ ਬੰਗਲਾਦੇਸ਼, ਨੇਪਾਲ, ਸ੍ਰੀਲੰਕਾ ਤੋਂ ਵੀ ਥੱਲੇ। ਔਰ ਅੱਗੇ ਭਾਰਤ ਦੀ ਹਵਾ ਔਰ ਪਾਣੀ ਦਾ ਕੀ ਹਾਲ ਹੈ ਕਿ ਇੰਨਾ ਪੋਲਿਊਟ ਹੋ ਚੁੱਕਾ ਹੈ ਕਿ ਇਸ ਵੇਲੇ ਇੱਕ ਇਹਨਾਂ ਦੀ ਰਿਪੋਰਟਿੰਗ ਹੈ ਕਿ ਡਿਊ ਟੂ ਇਸ ਸਾਰੀ ਪੋਲਿਊਸ਼ਨ ਦੇ ਲੱਖਾਂ ਲੋਕ ਮਰ 67 ਮਿਲੀਅਨ ਇੰਡੀਅਨਸ ਡਾਈਡ ਡਿਊ ਟੂ ਏਅਰ ਪੋਲਿਊਸ਼ਨ ਇਨ 2019। 2019 ਦੇ ਵਿੱਚ 67 ਮਿਲੀਅਨ 6 ਕਰੋੜ 70 ਲੱਖ ਲੋਕ ਮਾੜੀ ਹਵਾ ਕਰਕੇ ਮਰ ਗਏ ਏਅਰ ਪੋਲਿਊਸ਼ਨ ਦੇ ਨਾਲ। The economic cost was over 36,000 million, equivalent to 1.36% of country's GDP। ਅੱਗੇ ਉਹਨਾਂ ਨੇ ਕਿਹਾ ਵੀ ਕਿਵੇਂ ਤਬਾਹੀ ਫੋਰੈਸਟ ਦੀ ਔਰ ਦੂਸਰਿਆਂ ਤੀਸਰਿਆਂ ਦੀ ਹੋ ਰਹੀ ਹੈ। ਸੋ ਮੈਂ ਦੋਨੋਂ ਹੀ ਰਿਪੋਰਟਸ ਜਿਹੜੀਆਂ ਅੱਜ ਦੀਆਂ ਨੇ, ਇੱਕ ਪਾਸੇ ਚਾਈਨਾ, ਕੋਈ ਉਹ ਚੀਨ ਵਾਲੇ ਸਾਡੇ ਮਾਮੇ ਨਹੀਂ ਲੱਗਦੇ, ਪਰ ਜਦੋਂ ਤੁਸੀਂ ਦਾ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਬਿਲਕੁਲ ਅਸੀਂ ਉਹਨਾਂ ਦੇ ਗਲਤੀਆਂ ਦੇ ਨਾਲ ਹਮੇਸ਼ਾ ਜੋ ਗਲਤ ਹੈ ਉਹ ਗਲਤ ਹੈ, ਲੇਕਿਨ ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਡਿਵੈਲਪਮੈਂਟ ਕਿਹਨੂੰ ਕਹਿੰਦੇ ਨੇ,
ਗਰੀਬੀ ਦੂਰ ਕਰਨਾ ਕਿਹਨੂੰ ਕਹਿੰਦੇ ਨੇ? ਇੱਥੇ ਤਾਂ ਨਾਅਰੇਬਾਜ਼ੀਆਂ ਰਹੀਆਂ, ਗਰੀਬੀ ਹਟਾਓ ਦੇਸ਼ ਬਚਾਓ, ਤਾਂ ਲੋਕ ਕਹਿੰਦੇ ਸੀ ਨਹੀਂ ਨਹੀਂ ਇਹ ਉਹ ਬਿਹਾਰੀ ਜਾਣ ਕੇ ਪਾ ਦਿੱਤੀ ਹੈ, ਗਰੀਬ ਹਟਾਓ ਦੇਸ਼ ਬਚਾਓ। ਉਹ ਮਰ ਲੈਣ ਦਿਓ। ਉਹ ਜਿਹੜਾ ਉਹ ਹੁਣ 283 ਏਕੜ 'ਚ ਜ਼ੂ ਬਣਾਣੀ ਹੈ, ਅੰਬਾਨੀ ਅਡਾਨੀ ਨੇ ਉਹਦੇ ਪਿੰਜਰਿਆਂ 'ਚ ਇਹ ਵੀ ਰੱਖ ਦੇਣਗੇ ਸਟੰਟਡ ਕਿ ਜੇ ਆ ਭਾਰਤ ਦੇ ਬੌਣੇ ਦੇਖੋ, ਇੱਕ ਇਨਸਾਨੀ ਰੇਸ 6.5 ਫੁੱਟੇ ਨੇ ਜਿਹੜੇ, ਔਰ ਇਹ ਵੀ ਰੇਸ ਹੈ ਹਿਊਮਨ ਦੀ। ਹੁਣ ਇਹੀ ਉਹਨਾਂ ਜਿਹੜੀਆਂ ਨੇ ਚਿੜੀਆ ਘਰਾਂ 'ਚ ਜ਼ੂ ਜੋਗੇ ਰਹਿ ਜਾਣਗੇ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।